ਕਿਹਾ ਤਾਂ ਇਹੀ ਸੀ ਕਿ ਸਭ ਦੀ ਮਾਂ ਵਾ, ਪਰ ਲੱਗਦਾ ਇਹ ਆ ਕਿ ਲਾਹੌਰ ਤੋਂ ਇਲਾਵਾ ਬਾਕੀ ਸਾਰਾ ਪੰਜਾਬ ਉਸ ਤੋਂ ਇਲਾਵਾ। ਲਾਹੌਰ ਦੇ ਵਿੱਚ ਇੱਕ ਅਫਸੋਸਨਾਕ ਵਾਕਿਆ ਪੇਸ਼ ਆਇਆ ਸੀ, ਜਿੱਥੇ ਇੱਕ ਧੀ ਕੋਲੋਂ ਇੱਕ ਡਾਕੂ ਜਿਹੜਾ ਵਾ ਪਰਸ ਖੋਹ ਕੇ ਨੱਸਦਾ ਵਾ, ਅਤੇ ਤੁਸੀਂ ਯਕੀਨ ਕਰੋ ਕਿ ਉਸ ਬੱਚੀ ਦੀਆਂ ਚੀਖਾਂ ਜਿਹੜੀਆਂ ਨਾ ਉਹ ਇੱਕ ਵਾਰੀ ਪੂਰੇ ਪੰਜਾਬ ਨੂੰ ਹਿਲਾ ਦਿੰਦੀਆਂ ਵਾ। ਲੇਕਿਨ ਉਸੇ ਟਾਈਮ ਹੀ ਇੱਕ ਵਾਕਿਆ ਫੈਸਲਾਬਾਦ ਦੇ ਵਿੱਚ ਪੇਸ਼ ਆਇਆ, ਜਦੋਂ ਇੱਕ ਨੌਜਵਾਨ ਦੋ ਬੱਚੀਆਂ ਨੂੰ, ਦੋ ਧੀਆਂ ਨੂੰ ਜਾਂਦਿਆਂ ਹੋਏ ਹਰਾਸਾਂ ਕਰਦਾ ਵਾ, ਉਹਨਾਂ ਦੇ ਨਾਲ ਬੇਹੂਦਾ ਹਰਕਤ ਕਰਦਾ ਵਾ ਅਤੇ ਫਰਾਰ ਹੋ ਜਾਂਦਾ ਵਾ। ਅਤੇ ਤੁਸੀਂ ਯਕੀਨ ਕਰੋ ਉਹਦਾ ਮੁਕੱਦਮਾ ਵੀ ਮੁਸ਼ਕਿਲ ਦੇ ਨਾਲ ਦਰਜ ਹੁੰਦਾ ਵਾ। ਮੈਂ ਮੁਹਤਰਮਾ ਮਰੀਮ ਨਵਾਜ਼ ਕੋਲੋਂ ਸਵਾਲ ਕਰਾਂਗਾ, ਬਿਲਕੁਲ ਧੀਆਂ ਭੈਣਾਂ ਸਾਡੀ ਰੈੱਡ ਲਾਈਨ ਸੀ, ਲੇਕਿਨ ਸਿਰਫ ਲਾਹੌਰ ਦੀਆਂ ਕਿਉਂ? ਲਾਹੌਰ ਦੇ ਵਿੱਚ ਇੱਕ ਵਾਕਿਆ ਹੋਇਆ, ਤੁਸੀਂ ਉਹਦਾ ਮੁਲਜ਼ਮ 8 ਘੰਟਿਆਂ ਦੇ ਵਿੱਚ ਹਾਫ ਫਰਾਈ ਕਰਕੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ। ਲੇਕਿਨ ਅਗਰ ਬਾਕੀ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵਾਕਿਆ ਹੁੰਦਾ ਵਾ ਅਤੇ ਉਹਦਾ ਨੋਟਿਸ ਤੁਸੀਂ ਕਿਉਂ ਨਹੀਂ ਲੈਂਦੇ? ਕਿਆ ਧੀਆਂ ਭੈਣਾਂ ਰੈੱਡ ਲਾਈਨ ਸਿਰਫ ਲਾਹੌਰ ਵਾਲੀਆਂ ਵਾ? ਅਸੀਂ ਬਿਲਕੁਲ ਇਹ ਨਹੀਂ ਕਹਿ ਰਹੇ ਕਿ ਉੱਥੇ ਵਾਲੇ ਵਾਕਿਏ ਦਾ ਤੁਸੀਂ ਕਿਉਂ ਨੋਟਿਸ ਲਿਆ, ਬਿਲਕੁਲ ਸਹੀ ਨੋਟਿਸ ਲਿਆ। ਮੈਂ ਤਾਂ ਇਹ ਕਹਾਂਗਾ ਕਿ ਇਹਨੂੰ ਜਿਹੜੀ ਸਜ਼ਾ ਮਿਲੀ ਆ, ਇਹ ਹਲੇ ਘੱਟ ਸਜ਼ਾ ਮਿਲੀ ਆ। ਜਿੰਨੀਆਂ ਉਸ ਬੱਚੀ ਦੀਆਂ ਚੀਖਾਂ ਸੀ ਨਾ, ਇਹਦੀਆਂ ਚੀਖਾਂ ਵੀ ਓਨੀਆਂ ਹੀ ਨਿਕਲਣੀਆਂ ਚਾਹੀਦੀਆਂ ਸੀਗੀਆਂ। ਲੇਕਿਨ ਮੈਡਮ, ਤੁਸੀਂ ਮਾਂ ਪੂਰੇ ਪੰਜਾਬ ਦੀ ਹੋ, ਤੁਸੀਂ ਵਜ਼ੀਰੇ ਆਲਾ ਪੂਰੇ ਪੰਜਾਬ ਦੇ ਹੋ। ਅਗਰ ਨਹਿਰਾਂ ਸੱਜਣ ਤੇ ਲਾਹੌਰ ਦੀਆਂ, ਅਗਰ ਅੰਡਰਪਾਸ ਬਣ ਤੇ ਲਾਹੌਰ ਦੇ, ਅਗਰ ਫਲਾਈਓਵਰ ਬਣੇ ਤੇ ਲਾਹੌਰ ਬਣੇ, ਅਗਰ ਡਿਵੈਲਪਮੈਂਟ ਦੇ ਕੰਮ ਹੋਣ ਤੇ ਲਾਹੌਰ ਹੋਣ, ਅਗਰ ਕਿਸੇ ਬੱਚੀ ਦੇ ਨਾਲ ਵਾਰਦਾਤ ਹੋ ਜਾਵੇ ਉਹਦਾ ਨੋਟਿਸ ਲਵੋ ਤੇ ਸਿਰਫ ਲਾਹੌਰ ਦਾ ਲਵੋ। ਕਿਆ ਬਾਕੀ ਪੰਜਾਬ ਸਟੇਲਾ ਵਾ? ਕਿਆ ਬਾਕੀ ਪੰਜਾਬ ਦੀਆਂ ਧੀਆਂ ਭੈਣਾਂ ਤੁਹਾਡੀ ਰੈੱਡ ਲਾਈਨ ਨਹੀਂ ਹੈਗੀ? ਸਾਡੇ ਸਮਨਾਬਾਦ ਦੇ ਵਿੱਚ ਪੈ ਦਰ ਪੈ ਇੱਦਾਂ ਦੇ ਵਾਕਿਆਤ ਹੋ ਰਹੇ ਆ, ਲੇਕਿਨ ਕਿਸੇ ਬੰਦੇ ਨੇ ਨੋਟਿਸ ਤੱਕ ਨਹੀਂ ਲਿਆ। ਤੁਸੀਂ ਤਾਂ ਬਹੁਤ ਦੂਰ ਬੈਠੇ ਹੋ, ਤੁਸੀਂ ਨੋਟਿਸ ਨਹੀਂ ਲਿਆ। ਸਾਡੀ ਫੈਸਲਾਬਾਦ ਦੀ ਪੁਲਿਸ ਨੇ ਵੀ ਚੱਜ ਨਾਲ ਉਹਦਾ ਨੋਟਿਸ ਨਹੀਂ ਲਿਆ। ਦੋ ਬੱਚੀਆਂ ਦਿਨ ਦਿਹਾੜੇ ਉੱਥੋਂ ਦੀ ਗੁਜ਼ਰਦੀਆਂ ਪਈਆਂ ਵਾ। ਨਿਸਾਰ ਕਲੋਨੀ ਗਲੀ ਨੰਬਰ 23 ਦਾ ਇਹ ਵਾਕਿਆ ਵਾ। ਇੱਕ ਨੌਜਵਾਨ ਆਂਦਾ ਵਾ, ਆ ਕੇ ਉਹਨਾਂ ਨੂੰ ਹਰਾਸਾਂ ਕਰਦਾ ਵਾ, ਉਹਨਾਂ ਨੂੰ ਤੰਗ ਕਰਦਾ ਵਾ, ਉਹਨਾਂ ਨੂੰ ਟੱਚ ਕਰਦਾ ਵਾ, ਟੱਚ ਕਰਕੇ ਫਰਾਰ ਹੋ ਜਾਂਦਾ ਵਾ। ਅਤੇ ਤੁਸੀਂ ਯਕੀਨ ਕਰੋ ਕਿ ਅਸੀਂ ਸਾਰੇ ਸੁੱਤੇ ਰਹਿੰਦੇ ਹਾਂ। ਮੈਡਮ, ਅਗਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਪੂਰੇ ਪੰਜਾਬ ਦੀ ਮਾਂ ਹੋ, ਤੁਸੀਂ ਸਾਰਿਆਂ ਦੀ ਮਾਂ ਹੋ, ਅਤੇ ਯਕੀਨ ਕਰੋ ਕਿ ਤੁਹਾਨੂੰ ਇਸ ਵਾਕਿਏ ਦਾ ਵੀ ਉਸੇ ਤਰ੍ਹਾਂ ਹੀ ਨੋਟਿਸ ਲੈਣਾ ਚਾਹੀਦਾ ਸੀ ਜਿਸ ਤਰ੍ਹਾਂ ਤੁਸੀਂ ਲਾਹੌਰ ਦੇ ਵਾਕਿਏ ਦੇ ਲਿਆ। ਹੁਣ ਤੁਸੀਂ ਯਕੀਨ ਕਰੋ, ਅਸੀਂ ਪੰਜਾਬ ਵਾਲੇ ਪਹਿਲੇ ਹੀ ਇਸ ਗੱਲ ਨੂੰ ਮਹਿਸੂਸ ਕਰਦੇ ਸੀਗੇ ਕਿ ਸਾਰੇ ਤਰੱਕੀਆਤੀ ਕੰਮ ਲਾਹੌਰ ਹੁੰਦੇ ਆ, ਹਰ ਕੰਮ ਦੀ ਸ਼ੁਰੂਆਤ ਲਾਹੌਰ ਤੋਂ ਹੁੰਦੀ ਆ। ਬਿਲਕੁਲ ਹੋਣੀ ਵੀ ਚਾਹੀਦੀ ਆ, ਸਾਨੂੰ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ। ਸਾਡੇ ਪੰਜਾਬ ਦਾ ਉਹ ਦਿਲ ਹੈਗਾ ਵਾ। ਲੇਕਿਨ ਮੈਡਮ, ਬਾਕੀ ਲੋਕ ਵੀ, ਬਾਕੀ ਸ਼ਹਿਰ ਵੀ ਤੁਹਾਡੇ ਪੰਜਾਬ ਦਾ ਹਿੱਸੇ ਨੇ। ਇੱਥੇ ਰਹਿਣ ਵਾਲੇ ਲੋਕ ਪੰਜਾਬੀ ਨੇ, ਇੱਥੇ ਰਹਿਣ ਵਾਲੇ ਲੋਕਾਂ ਦਾ ਵੀ ਓਨਾ ਹੀ ਹੱਕ ਆ ਜਿੰਨਾ ਲਾਹੌਰ ਵਾਲਿਆਂ ਦਾ ਹੱਕ ਆ। ਲਿਹਾਜ਼ਾ ਮੇਰੀ ਗੁਜ਼ਾਰਿਸ਼ ਆ ਮੈਡਮ, ਇਸ ਵਾਕਿਏ ਦਾ ਵੀ ਨੋਟਿਸ ਲੈ ਕੇ ਅਤੇ ਇਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਮੈਂ ਭਲਾ ਕਿਉਂ ਬੈਠ ਕੇ ਇਹ ਗੱਲਾਂ ਕਰਦਾ ਪਿਆ? ਉਹਦੀ ਵਜ੍ਹਾ ਇਹ ਆ ਕਿ ਮੈਡਮ, ਥਾਣਾ ਸਮਨਾਬਾਦ ਦੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਵਾਕਿਆਤ ਸਿਰਫ 2 ਮਹੀਨਿਆਂ ਦੇ ਵਿੱਚ ਕਿੰਨੇ ਜ਼ਿਆਦਾ ਰਿਪੋਰਟ ਹੋ ਗਏ ਆ, ਜਿਹੜੀਆਂ CCTV ਵੀਡੀਓਜ਼ ਸਾਹਮਣੇ ਆਈਆਂ। ਔਰ ਐਸੇ ਬਹੁਤ ਸਾਰੇ ਵਾਕਿਆਤ ਨੇ ਜਿਨ੍ਹਾਂ ਦੀ CCTV ਵੀਡੀਓਜ਼ ਸਾਹਮਣੇ ਨਹੀਂ ਆਈ। ਸਾਡੀਆਂ ਧੀਆਂ, ਸਾਡੀਆਂ ਭੈਣਾਂ ਔਰ ਉਹਨਾਂ ਦੇ ਵਾਲਿदैन ਸਿਰਫ ਸ਼ਰਮਿੰਦਗੀ ਦੇ ਮਾਰੇ ਇਹਨਾਂ ਗੱਲਾਂ ਨੂੰ ਦਬਾ ਕੇ ਬਹਿ ਜਾਂਦੇ ਆ। ਅਗਰ ਤੁਸੀਂ ਇੱਕ ਵਾਰੀ ਇਸ ਗੱਲ ਦਾ ਨੋਟਿਸ ਲੈ ਲਓਗੇ, ਸਾਡੇ ਸ਼ਹਿਰ ਦੀ ਪੁਲਿਸ ਨੂੰ ਥੋੜ੍ਹਾ ਜਿਹਾ ਹਿਲਾ ਦੋਗੇ, ਅਤੇ ਮੇਰਾ ਖਿਆਲ ਆ ਕਿ ਇਸ ਤਰ੍ਹਾਂ ਦੇ ਵਾਕਿਆਤ ਦੁਬਾਰਾ ਪੇਸ਼ ਨਹੀਂ ਆਉਣਗੇ। ਹਾਂ, ਮੈਂ ਗੱਲ ਹੋਰ ਕਰ ਦੇਵਾਂ, ਜਿਹੜਾ ਵਾਕਿਆ ਲਾਹੌਰ ਦੇ ਵਿੱਚ ਪੇਸ਼ ਆਇਆ, 8 ਘੰਟਿਆਂ ਦੇ ਵਿੱਚ ਮੁਲਜ਼ਮ ਤੁਸੀਂ ਗ੍ਰਿਫਤਾਰ ਕਰਵਾਇਆ, ਉਹਨੂੰ ਤਕਰੀਬਨ 90% ਸਜ਼ਾ ਮਿਲ ਗਈ ਆ। ਹੁਣ ਤੁਸੀਂ ਦੇਖਣਾ ਲਾਹੌਰ ਦੇ ਵਿੱਚ ਦੁਬਾਰਾ ਇੱਦਾਂ ਦਾ ਵਾਕਿਆ ਕਦੀ ਵੀ ਪੇਸ਼ ਨਹੀਂ ਆਏਗਾ, ਕਿਉਂਕਿ ਤੁਸੀਂ ਨੋਟਿਸ ਲਿਆ, ਅਫਸਰਾਂ ਨੇ ਉੱਤੇ ਅਮਲ ਕੀਤਾ ਔਰ ਮੁਲਜ਼ਮ ਫੜਿਆ ਗਿਆ। ਸਾਡਾ ਵੀ ਇੱਕ ਛੋਟਾ ਜਿਹਾ ਨੋਟਿਸ ਲੈ ਲਓ, ਯਕੀਨ ਕਰੋ ਫੈਸਲਾਬਾਦ ਵੀ ਪੰਜਾਬ ਦਾ ਹਿੱਸਾ ਵਾ। ਬਹੁਤ ਸ਼ੁਕਰੀਆ।